ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 10 ਅਪ੍ਰੈਲ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕੀ ਪਾਪ, ਬਿਮਾਰੀ ਤੇ ਮੌਤ ਅਸਲੀ ਨੇ? ਸੁਨਹਿਰੀ ਮਤਨ: ਯੋਹਨਾ। ਤੇ ਸਾਨੂੰ ਜਿਹੜੀ ਉਹਦੇ ਸਾਹਮਣੇ ਦਲੇਰੀ ਏ, ਉਹਦੀ ਵਜ੍ਹਾ ਇਹ ਹੈ ਕਿ ਜੇ ਉਹਦੀ ਮਰਜ਼ੀ ਦੇ ਮੁਤਾਬਕ ਕੁਝ ਮੰਗਦੇ ਹਾਂ ਤੇ ਉਹ ਸਾਡੀ ਸੁਣਦਾ ਹੈ। ਜਵਾਬੀ ਪੜ੍ਹਾਈ। ਜ਼ਬੂਰ: ਖੁਦਾਵੰਦ ਦਾ ਸ਼ੁਕਰ ਕਰੋ, ਕਿਉਂ ਜੇ ਉਹ ਚੰਗਾ ਏ ਤੇ ਉਹਦੀ ਸ਼ਫਕਤ ਹਮੇਸ਼ਾ ਦੀ ਏ। ਖੁਦਾਵੰਦ ਦੇ ਛੁਡਾਏ ਹੋਏ ਇਹ ਆਖਣ, ਜਿਨ੍ਹਾਂ ਨੂੰ ਉਹਨੇ ਫਿਦਿਆ ਦੇ ਕੇ ਵੈਰੀ ਦੇ ਹੱਥੋਂ ਛੁਡਾ ਲਿਆ। ਉਹ ਭੁੱਖੇ ਤੇ ਤਰਿਆਏ ਸੀ ਤੇ ਉਹਨਾਂ ਦਾ ਦਿਲ ਬੈਠਦਾ ਜਾਂਦਾ ਸੀ। ਤਦ ਆਪਣੀ ਮੁਸੀਬਤ ਵਿੱਚ ਉਹਨਾਂ ਨੇ ਫਰਿਆਦ ਕੀਤੀ ਤੇ ਉਹਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਰਿਹਾਈ ਦਿੱਤੀ। ਕਾਸ਼ ਪਈ ਲੋਕੀ ਖੁਦਾਵੰਦ ਦੀ ਸ਼ਫਕਤ ਦੀ ਖਾਤਰ ਤੇ ਬਨੀ ਆਦਮ ਲਈ ਉਹਦੇ ਅਜੀਬ ਕੰਮਾਂ ਦੀ ਖਾਤਰ ਉਹਦੀ ਵਡਿਆਈ ਕਰਦੇ, ਕਿਉਂ ਜੇ ਉਹ ਤਰਸਣ ਵਾਲੀ ਜਿੰਦ ਨੂੰ ਰੁਝਾਉਂਦਾ ਹੈ ਤੇ ਭੁੱਖੀ ਜਿੰਦ ਨੂੰ ਨੇਮਤਾਂ ਨਾਲ ਮਾਲਾਮਾਲ ਕਰਦਾ ਹੈ। ਉਹ ਉਹਨਾਂ ਨੂੰ ਹਨੇਰੇ ਤੇ ਮੌਤ ਦੇ ਪਰਛਾਵੇਂ ਵਿੱਚੋਂ ਕੱਢ ਲਿਆਇਆ ਤੇ ਉਹਨਾਂ ਦੇ ਬੰਧਨ ਤੋੜ ਦਿੱਤੇ। ਉਹ ਆਪਣਾ ਕਲਾਮ ਨਾਜ਼ਲ ਕਰਕੇ ਉਹਨਾਂ ਨੂੰ ਸ਼ਫਾ ਦਿੰਦਾ ਹੈ ਤੇ ਉਹਨਾਂ ਨੂੰ ਉਹਨਾਂ ਦੀ ਹਲਾਕਤ ਤੋਂ ਰਿਹਾਈ ਦਿੰਦਾ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਇਹ ਦੁਆ ਨੂੰ ਸੁਣਨ ਵਾਲੇ ਸਾਰੇ ਬਸ਼ਰ ਤੇਰੇ ਕੋਲ ਆਉਣਗੇ। ਜ਼ਬੂਰ। ਜਿਵੇਂ ਹਰਨੀ ਪਾਣੀ ਦੇ ਨਾਲਿਆਂ ਤੋਂ ਤਰਸਦੀ ਏ, ਉਂਝ ਹੀ ਐ ਰੱਬ, ਮੇਰੀ ਰੂਹ ਤੇਰੇ ਲਈ ਤਰਸਦੀ ਏ। ਮੇਰੀ ਰੂਹ ਰੱਬ ਦੀ, ਜਿਉਂਦੇ ਰੱਬ ਦੀ ਧਰਿਆਈ ਏ। ਮੈਂ ਕਿਦੋਂ ਜਾ ਕੇ ਰੱਬ ਦੇ ਹਜ਼ੂਰ ਹਾਜ਼ਰ ਹੋਵਾਂਗਾ? ਮੇਰੇ ਅਥਰੂ ਦਿਨ ਰਾਤ ਦੀ ਮੇਰੀ ਖੁਰਾਕ ਨੇ, ਜਿਸ ਹਾਲ ਵਿੱਚ ਉਹ ਮੈਨੂੰ ਬਰਾਬਰ ਆਖਦੇ ਨੇ ਭਈ ਤੇਰਾ ਰੱਬ ਕਿੱਥੇ ਹੈ। ਇਹਨਾਂ ਗੱਲਾਂ ਨੂੰ ਯਾਦ ਕਰਕੇ ਮੇਰਾ ਦਿਲ ਭਰ ਆਉਂਦਾ ਏ ਵੀ ਮੈਂ ਕਿਵੇਂ ਜੱਥੇ ਯਾਨੀ ਈਦ ਮਨਾਉਣ ਵਾਲੀ ਜਮਾਇਤ ਦੇ ਨਾਲ ਰਲ ਕੇ ਖੁਸ਼ੀ ਤੇ ਹਮਦ ਕਰਦਾ ਹੋਇਆ ਉਹਨਾਂ ਨੂੰ ਰੱਬ ਦੇ ਘਰ ਵਿੱਚ ਲੈ ਜਾਂਦਾ ਸੀ। ਐ ਮੇਰੀ ਜਾਨ, ਤੂੰ ਕਿਉਂ ਡਿੱਗਦੀ ਜਾਨੀ ਏ? ਤੂੰ ਅੰਦਰੋਂ ਹੀ ਅੰਦਰ ਕਿਉਂ ਬੇਚੈਨ ਏ? ਰੱਬ ਤੋਂ ਆਸ ਰੱਖ, ਕਿਉਂ ਜੇ ਉਹਦੇ ਮੁਕਤੀ ਦੇਣ ਵਾਲੇ ਦੀਦਾਰ ਦੀ ਖਾਤਰ ਮੈਂ ਫੇਰ ਉਹਦੀ ਵਡਿਆਈ ਕਰਾਂਗਾ। ਦਿਨ ਨੂੰ ਖੁਦਾਵੰਦ ਆਪਣੀ ਸ਼ਫਕਤ ਵਿਖਾਵੇਗਾ ਤੇ ਰਾਤ ਨੂੰ ਮੈਂ ਉਹਦਾ ਗੀਤ ਗਾਵਾਂਗਾ, ਬਲਕਿ ਆਪਣੀ ਹਯਾਤ ਤੇ ਰੱਬ ਤੋਂ ਦੁਆ ਮੰਗਾਂਗਾ। ਮੱਤੀ: ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਬਿਮਾਰੀ ਤੇ ਨਿਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਤੇ ਉਹਦੀ ਸ਼ੋਹਰਤ ਸਾਰੇ ਸੂਰੀਆ ਵਿੱਚ ਫੈਲ ਗਈ ਤੇ ਲੋਕ ਸਾਰੇ ਬਿਮਾਰਾਂ ਨੂੰ, ਜਿਹੜੇ ਵੱਖਰੀਆਂ ਵੱਖਰੀਆਂ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ, ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਤੇ ਮਿਰਗੀ ਵਾਲਿਆਂ ਤੇ ਮਫਲੂਜਾਂ ਨੂੰ ਉਹਦੇ ਕੋਲ ਲਿਆਏ ਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਤੇ ਗਲੀਲ ਤੇ ਦਿਕਪੁਲਸ ਤੇ ਯਰੂਸ਼ਲਮ ਤੇ ਯਹੂਦੀਆ ਤੇ ਯਰਦਨ ਦੇ ਪਾਰ ਵੱਡਾ ਜੱਥਾ ਉਹਦੇ ਮਗਰ ਟੁਰ ਪਿਆ। ਲੂਕਾ। ਫੇਰ ਇੰਜ ਹੋਇਆ ਪਈ ਉਹ ਕਿਸੇ ਥਾਂ ਤੇ ਦੁਆ ਕਰ ਰਿਹਾ ਸੀ। ਜਦੋਂ ਕਰ ਚੁੱਕਿਆ ਤੇ ਉਹਦੇ ਚੇਲਿਆਂ ਵਿੱਚੋਂ ਇੱਕ ਨੇ ਉਹਨੂੰ ਆਖਿਆ, ਐ ਖੁਦਾਵੰਦ, ਜਿਵੇਂ ਯੂਹੰਨਾ ਨੇ ਆਪਣੇ ਚੇਲਿਆਂ ਨੂੰ ਦੁਆ ਕਰਨਾ ਸਿਖਾਇਆ, ਤੂੰ ਵੀ ਸਾਨੂੰ ਸਿਖਾ। ਉਹਨੇ ਉਹਨਾਂ ਨੂੰ ਆਖਿਆ। ਮੱਤੀ: ਜਦੋਂ ਤੂੰ ਦੁਆ ਕਰੇ ਤੇ ਆਪਣੀ ਕੋਠੜੀ ਵਿੱਚ ਜਾ ਤੇ ਬੂਹਾ ਬੰਦ ਕਰਕੇ ਆਪਣੇ ਪਿਓ ਤੋਂ ਜਿਹੜਾ ਪੋਸ਼ੀਦਗੀ ਵਿੱਚ ਏ ਦੁਆ ਕਰ। ਇਸ ਸੂਰਤ ਵਿੱਚ ਤੇਰਾ ਪਿਓ ਜਿਹੜਾ ਪੋਸ਼ੀਦਗੀ ਵਿੱਚ ਏ ਤੈਨੂੰ ਵੇਖਦਾ ਏ, ਤੈਨੂੰ ਬਦਲਾ ਦੇਵੇਗਾ। ਇਸ ਲਈ ਤੁਸੀਂ ਇੰਜ ਦੁਆ ਕਰਿਆ ਕਰੋ ਭਈ ਐ ਸਾਡੇ ਪਿਓ, ਤੂੰ ਜਿਹੜਾ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰੀ ਬਾਦਸ਼ਾਹੀ ਆਵੇ, ਤੇਰੀ ਮਰਜ਼ੀ ਜਿਵੇਂ ਅਸਮਾਨ ਉੱਤੇ ਪੂਰੀ ਹੁੰਦੀ ਏ ਧਰਤੀ ਉੱਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਤੇ ਜਿਵੇਂ ਅਸੀਂ ਆਪਣੇ ਕਰਜ਼ਦਾਰਾਂ ਨੂੰ ਮਾਫ਼ ਕੀਤਾ ਏ, ਤੂੰ ਵੀ ਸਾਡੇ ਕਰਜ਼ ਸਾਨੂੰ ਮਾਫ਼ ਕਰ, ਤੇ ਸਾਨੂੰ ਆਜ਼ਮਾਇਸ਼ ਵਿੱਚ ਨਾ ਲਿਆ, ਬਲਕਿ ਬੁਰਾਈ ਤੋਂ ਬਚਾ, ਕਿਉਂ ਜੇ ਬਾਦਸ਼ਾਹੀ ਤੇ ਕੁਦਰਤ ਤੇ ਜਲਾਲ ਹਮੇਸ਼ਾ ਤੇਰੇ ਹੀ ਨੇ। ਆਮੀਨ। ਮੱਤੀ: ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ, ਲੱਭੋ ਤੇ ਪਾਓਗੇ, ਬੂਹਾ ਖੜਕਾਓ ਤੇ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਕਿਉਂ ਜੇ ਜਿਹੜਾ ਕੋਈ ਮੰਗਦਾ ਏ ਉਹਨੂੰ ਮਿਲਦਾ ਏ, ਤੇ ਜਿਹੜਾ ਲੱਭਦਾ ਏ ਉਹ ਪਾ ਲੈਂਦਾ ਏ, ਤੇ ਜਿਹੜਾ ਖੜਕਾਉਂਦਾ ਏ ਉਹਦੇ ਲਈ ਖੋਲ੍ਹਿਆ ਜਾਵੇਗਾ। ਤੁਹਾਡੇ ਵਿੱਚੋਂ ਅਜਿਹਾ ਕਿਹੜਾ ਬੰਦਾ ਏ ਵੀ ਜੇ ਉਹਦਾ ਪੁੱਤਰ ਉਹਦੇ ਤੋਂ ਰੋਟੀ ਮੰਗੇ ਤੇ ਉਹਨੂੰ ਪੱਥਰ ਦੇਵੇ?
ਜਾਂ ਜੇ ਮੱਛੀ ਮੰਗੇ ਤੇ ਉਹਨੂੰ ਸੱਪ ਦੇਵੇ। ਤੇ ਤੁਹਾਡਾ ਪਿਓ ਜਿਹੜਾ ਅਸਮਾਨ ਉੱਤੇ ਹੈ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਸ਼ੈਵਾਂ ਕਿਉਂ ਨਾ ਦੇਵੇਗਾ। ਮੱਤੀ। ਤੇ ਜਦੋਂ ਉਹ ਕੁਫਰਨਹੂਮ ਵਿੱਚ ਦਾਖਲ ਹੋਇਆ ਤੇ ਇੱਕ ਸੂਬੇਦਾਰ ਉਹਦੇ ਕੋਲ ਆਇਆ ਤੇ ਉਹਦੀ ਮਿੰਨਤ ਕਰਕੇ ਆਖਿਆ, ਐ ਖੁਦਾਵੰਦ, ਮੇਰਾ ਖਾਦਮ ਫਾਲਜ ਦਾ ਮਾਰਿਆ ਘਰ ਵਿੱਚ ਪਿਆ ਏ ਤੇ ਬਹੁਤ ਤਕਲੀਫ ਵਿੱਚ ਏ। ਉਹਨੇ ਉਹਨੂੰ ਆਖਿਆ, ਮੈਂ ਆ ਕੇ ਉਹਨੂੰ ਸ਼ਿਫਾ ਦੇਵਾਂਗਾ। ਸੂਬੇਦਾਰ ਨੇ ਜਵਾਬ ਵਿੱਚ ਆਖਿਆ, ਐ ਖੁਦਾਵੰਦ, ਮੈਂ ਇਸ ਲਾਇਕ ਨਹੀਂ ਵੀ ਤੂੰ ਮੇਰੀ ਛੱਤ ਹੇਠ ਆਵੇਂ, ਬਲਕਿ ਸਿਰਫ ਜ਼ੁਬਾਨ ਨਾਲ ਆਖ ਦੇ ਤੇ ਮੇਰਾ ਖਾਦਮ ਸ਼ਿਫਾ ਪਾ ਜਾਵੇਗਾ। ਕਿਉਂ ਜੇ ਮੈਂ ਵੀ ਦੂਜਿਆਂ ਦੇ ਇਖਤਿਆਰ ਵਿੱਚ ਵਾਂ ਤੇ ਸਿਪਾਹੀ ਮੇਰੇ ਮਾਤਹਿਤ ਨੇ, ਜਦੋਂ ਇੱਕ ਨੂੰ ਆਖਦਾ ਵਾਂ ਭਈ ਜਾ ਤੇ ਉਹ ਜਾਂਦਾ ਏ, ਤੇ ਦੂਜੇ ਨੂੰ ਭਈ ਆ ਤੇ ਉਹ ਆਉਂਦਾ ਏ, ਤੇ ਆਪਣੇ ਨੌਕਰ ਨੂੰ ਭਈ ਇਹ ਕਰ ਤੇ ਉਹ ਕਰਦਾ ਏ। ਯਿਸੂ ਇਹ ਸੁਣ ਕੇ ਹੈਰਾਨ ਹੋਇਆ ਤੇ ਮਗਰ ਆਉਣ ਵਾਲਿਆਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਮੈਂ ਇਸਰਾਈਲ ਵਿੱਚ ਵੀ ਅਜਿਹਾ ਈਮਾਨ ਨਹੀਂ ਪਾਇਆ। ਤੇ ਯਿਸੂ ਨੇ ਸੂਬੇਦਾਰ ਨੂੰ ਆਖਿਆ, ਜਿਵੇਂ ਤੇਰਾ ਈਮਾਨ ਏ ਤੇਰੇ ਲਈ ਉਂਝ ਹੀ ਹੋਵੇ। ਤੇ ਉਸੇ ਵੇਲੇ ਖਾਦਮ ਨੇ ਸ਼ਿਫਾ ਪਾਈ। ਮੱਤੀ। ਫਿਰ ਉਹ ਕਸ਼ਤੀ ਉੱਤੇ ਚੜ੍ਹ ਕੇ ਪਾਰ ਗਿਆ ਤੇ ਆਪਣੇ ਸ਼ਹਿਰ ਨੂੰ ਆਇਆ। ਤੇ ਵੇਖੋ, ਲੋਕੀ ਇੱਕ ਮਫਲੂਜ ਨੂੰ ਮੰਜੇ ਉੱਤੇ ਪਾਇਆ ਹੋਇਆ ਉਹਦੇ ਕੋਲ ਲਿਆਏ। ਯਿਸੂ ਨੇ ਉਹਨਾਂ ਦਾ ਈਮਾਨ ਵੇਖ ਕੇ ਮਫਲੂਜ ਨੂੰ ਆਖਿਆ, ਪੁੱਤਰ, ਹੌਸਲਾ ਰੱਖ, ਤੇਰੇ ਪਾਪ ਮਾਫ਼ ਹੋਏ। ਤੇ ਵੇਖੋ, ਕੁਝ ਫਕੀਆਂ ਨੇ ਆਪਣੇ ਦਿਲ ਵਿੱਚ ਆਖਿਆ, ਇਹ ਕੁਫਰ ਬਕਦਾ ਹੈ। ਯਿਸੂ ਨੇ ਉਹਨਾਂ ਦੇ ਖਿਆਲ ਪਤਾ ਕਰਕੇ ਆਖਿਆ, ਤੁਸੀਂ ਕਿਉਂ ਆਪਣੇ ਦਿਲਾਂ ਵਿੱਚ ਭੈੜਾ ਖਿਆਲ ਲਿਆਉਂਦੇ ਹੋ? ਸੌਖਾ ਕੀ ਏ, ਇਹ ਆਖਣਾ ਭਈ ਤੇਰੇ ਪਾਪ ਮਾਫ਼ ਹੋਏ, ਜਾਂ ਇਹ ਭਈ ਉੱਠ ਤੇ ਟੁਰ ਫਿਰ? ਪਰ ਇਸ ਲਈ ਭਈ ਤੁਸੀਂ ਜਾਣ ਲਵੋ ਭਈ ਇਬਨੇ ਆਦਮ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖਤਿਆਰ ਏ। ਉਹਨੇ ਮਫਲੂਜ ਨੂੰ ਆਖਿਆ, ਉੱਠ, ਆਪਣਾ ਮੰਜਾ ਚੁੱਕ ਤੇ ਆਪਣੇ ਘਰ ਟੁਰ ਜਾ। ਉਹ ਉੱਠ ਕੇ ਆਪਣੇ ਘਰ ਟੁਰ ਗਿਆ। ਲੋਕੀ ਇਹ ਵੇਖ ਕੇ ਡਰ ਗਏ ਤੇ ਰੱਬ ਦੀ ਵਡਿਆਈ ਕਰਨ ਲੱਗੇ, ਜਿਨ੍ਹੇ ਬੰਦਿਆਂ ਨੂੰ ਅਜਿਹਾ ਇਖਤਿਆਰ ਦਿੱਤਾ। ਲੂਕਾ। ਥੋੜੇ ਚਿਰ ਬਾਅਦ ਇੰਜ ਹੋਇਆ ਭਈ ਉਹ ਨੈਣ ਨਾਂ ਦੇ ਇੱਕ ਸ਼ਹਿਰ ਨੂੰ ਗਿਆ ਤੇ ਉਹਦੇ ਚੇਲੇ ਤੇ ਬਹੁਤ ਸਾਰੇ ਲੋਕੀ ਉਹਦੇ ਨਾਲ ਸੀ। ਜਦੋਂ ਉਹ ਸ਼ਹਿਰ ਦੇ ਫਾਟਕ ਦੇ ਕੋਲ ਅੱਪੜਿਆ ਤੇ ਵੇਖੋ, ਇੱਕ ਮੁਰਦੇ ਨੂੰ ਬਾਹਰ ਲੈ ਜਾ ਰਹੇ ਸੀ। ਉਹ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਤੇ ਉਹ ਬੇਵਾ ਸੀ ਤੇ ਸ਼ਹਿਰ ਦੇ ਬਹੁਤ ਸਾਰੇ ਲੋਕੀ ਉਹਦੇ ਨਾਲ ਸੀ। ਉਹਨੂੰ ਵੇਖ ਕੇ ਖੁਦਾਵੰਦ ਨੂੰ ਤਰਸ ਆਇਆ ਤੇ ਉਹਨੂੰ ਆਖਿਆ, ਨਾ ਰੋ। ਫਿਰ ਉਹਨੇ ਕੋਲ ਆ ਕੇ ਜਨਾਜ਼ੇ ਨੂੰ ਛੂਹਿਆ ਤੇ ਚੁੱਕਣ ਵਾਲੇ ਖਲੋ ਗਏ। ਤੇ ਉਹਨੇ ਆਖਿਆ, ਐ ਜਵਾਨ, ਮੈਂ ਤੈਨੂੰ ਆਖਦਾ ਵਾਂ, ਉੱਠ। ਉਹ ਮੁਰਦਾ ਉੱਠ ਗਿਆ ਤੇ ਬੋਲਣ ਲੱਗਿਆ ਤੇ ਉਹਨੇ ਉਹਨੂੰ ਉਹਦੀ ਮਾਂ ਦੇ ਹਵਾਲੇ ਕਰ ਦਿੱਤਾ। ਮੱਤੀ। ਫਿਰ ਉਹਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਨਾਪਾਕ ਰੂਹਾਂ ਉੱਤੇ ਇਖਤਿਆਰ ਦਿੱਤਾ ਵੀ ਉਹਨਾਂ ਨੂੰ ਕੱਢਣ ਤੇ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਨ। ਇਹਨਾਂ 12 ਨੂੰ ਯਿਸੂ ਨੇ ਘੱਲਿਆ ਤੇ ਉਹਨਾਂ ਨੂੰ ਹੁਕਮ ਦੇ ਕੇ ਆਖਿਆ ਭਈ ਗੈਰ ਕੌਮਾਂ ਵੱਲ ਨਾ ਜਾਣਾ ਤੇ ਸਾਮਰੀਆਂ ਦੇ ਕਿਸੇ ਸ਼ਹਿਰ ਵਿੱਚ ਨਾ ਵੜਨਾ। ਬਿਮਾਰਾਂ ਨੂੰ ਠੀਕ ਕਰਨਾ, ਮੁਰਦਿਆਂ ਨੂੰ ਜਵਾਣਾ, ਕੋੜੀਆਂ ਨੂੰ ਪਾਕ ਕਰਨਾ, ਬਦਰੂਆਂ ਨੂੰ ਕੱਢਣਾ। ਮੁਫਤ ਤੁਸੀਂ ਪਾਇਆ, ਮੁਫਤ ਦੇਣਾ। ਯਾਕੂਬ। ਜੇ ਤੁਹਾਡੇ ਵਿੱਚੋਂ ਕੋਈ ਮੁਸੀਬਤ ਦਾ ਮਾਰਿਆ ਹੋਵੇ ਤੇ ਉਹ ਦੁਆ ਕਰੇ। ਜੇ ਤੁਹਾਡੇ ਵਿੱਚੋਂ ਕੋਈ ਬਿਮਾਰ ਹੋਵੇ ਤੇ ਕਲੀਸਿਆ ਦੇ ਬਜ਼ੁਰਗਾਂ ਨੂੰ ਬੁਲਾਵੇ ਤੇ ਉਹ ਖੁਦਾਵੰਦ ਦੇ ਨਾਂ ਤੋਂ ਉਹਨੂੰ ਤੇਲ ਮਾਲ ਕੇ ਉਹਦੇ ਲਈ ਦੁਆ ਕਰਨ। ਜਿਹੜੀ ਦੁਆ ਈਮਾਨ ਨਾਲ ਹੋਵੇਗੀ ਉਹਦੇ ਪਾਰੋਂ ਬਿਮਾਰ ਬਚ ਜਾਵੇਗਾ ਤੇ ਖੁਦਾਵੰਦ ਉਹਨੂੰ ਚੁੱਕ ਕੇ ਖਿਲਾਰ ਦੇਵੇਗਾ। ਤੇ ਜੇ ਉਹਨੇ ਪਾਪ ਕੀਤੇ ਹੋਣ ਤੇ ਉਹਨਾਂ ਦੀ ਵੀ ਮਾਫੀ ਹੋ ਜਾਵੇਗੀ। ਇਸ ਲਈ ਤੁਸੀਂ ਆਪਸ ਵਿੱਚ ਇੱਕ ਦੂਜੇ ਤੋਂ ਆਪਣੇ ਆਪਣੇ ਪਾਪਾਂ ਦਾ ਇਕਰਾਰ ਕਰੋ ਤੇ ਇੱਕ ਦੂਜੇ ਲਈ ਦੁਆ ਕਰੋ ਤਾਂ ਜੋ ਸ਼ਿਫਾ ਪਾਓ। ਰਾਸਤਬਾਜ਼ ਬੰਦੇ ਦੀ ਦੁਆ ਦੇ ਅਸਰ ਨਾਲ ਬਹੁਤ ਕੁਝ ਹੋ ਸਕਦਾ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਲਾਹੀ ਅਸੂਲ ਹਰ ਥਾਂ ਤੇ ਮੌਜੂਦ ਤੇ ਕਦਰ ਮੁਤਲਿਕ ਹੈ। ਰੱਬ ਹਰ ਥਾਂ ਤੇ ਮੌਜੂਦ ਹੈ ਤੇ ਉਹਦੇ ਤੋਂ ਵੱਖ ਕੋਈ ਮੌਜੂਦ ਨਹੀਂ ਹੈ ਜਾਂ ਕੋਈ ਤਾਕਤ ਨਹੀਂ ਹੈ। ਮਸੀਹ ਇੱਕ ਮਿਸਾਲੀ ਸੱਚਾਈ ਹੈ ਜਿਹੜੀ ਕ੍ਰਿਸਚਨ ਸਾਇੰਸ ਦੇ ਪਾਰੋਂ ਬਿਮਾਰੀ ਤੇ ਪਾਪ ਤੋਂ ਸ਼ਿਫਾ ਦੇਣ ਲਈ ਆਉਂਦੀ ਹੈ ਤੇ ਸਾਰੀ ਤਾਕਤ ਰੱਬ ਨੂੰ ਮਨਸੂਬ ਕਰਦੀ ਹੈ। ਜਦੋਂ ਇਲਾਹੀ ਸੋਚ ਨਫਸਾਨੀ ਸੋਚ ਦੇ ਈਮਾਨ ਉੱਤੇ ਤੇ ਇਸ ਈਮਾਨ ਉੱਤੇ ਕਾਬੂ ਪਾ ਲੈਂਦੀ ਹੈ ਭਈ ਰੱਬ ਉੱਤੇ ਭਰੋਸਾ ਪਾਪ ਤੇ ਮਾਦੀ ਸ਼ਿਫਾਈਆ ਤਰੀਕਿਆਂ ਉੱਤੇ ਯਕੀਨ ਨੂੰ ਤਬਾਹ ਕਰ ਦਿੰਦਾ ਹੈ ਤੇ ਪਾਪ, ਬਿਮਾਰੀ ਤੇ ਮੌਤ ਗਾਇਬ ਹੋ ਜਾਣਗੇ। ਹਲੀਮ ਨਾਸਰੀ ਨੇ ਇਸ ਮਫਰੂਜ਼ੇ ਨੂੰ ਰੱਦ ਕਰ ਦਿੱਤਾ ਸੀ ਭਈ ਪਾਪ, ਬਿਮਾਰੀ ਤੇ ਮੌਤ ਵਿੱਚ ਕੋਈ ਤਾਕਤ ਹੈ। ਉਹਨੇ ਇਹਨਾਂ ਨੂੰ ਬੇਇਖਤਿਆਰ ਸਾਬਤ ਕੀਤਾ।
ਉਹ ਦੁਆ ਜਿਹੜੀ ਪਾਪੀ ਨੂੰ ਠੀਕ ਕਰਦੀ ਏ ਤੇ ਬਿਮਾਰ ਨੂੰ ਠੀਕ ਕਰਦੀ ਏ, ਉਹ ਪੂਰੇ ਤੌਰ ਤੇ ਇਹ ਈਮਾਨ ਏ ਭਈ ਰੱਬ ਲਈ ਸਭ ਕੁਝ ਮੁਮਕਿਨ ਏ। ਜਿਹੜੀ ਉਹਦੇ ਬਾਰੇ ਇੱਕ ਰੂਹਾਨੀ ਸਮਝ, ਇੱਕ ਬੇਗਰਜ਼ ਪਿਆਰ ਏ। ਇਹਦੇ ਤੋਂ ਹਟ ਕੇ ਭਈ ਕੋਈ ਦੂਜਾ ਬੰਦਾ ਇਸ ਮੌਜੂ ਉੱਤੇ ਕੀ ਆਖਦਾ ਏ, ਮੈਂ ਆਪਣੇ ਤਜਰਬੇ ਨਾਲ ਇਹ ਆਖਦਾ ਵਾਂ, ਦੁਆ, ਧਿਆਨ ਰੱਖਣਾ ਤੇ ਕੰਮ ਕਰਨਾ ਆਪਣੇ ਆਪ ਦੀ ਤਬਾਹੀ ਦੇ ਨਾਲ ਰਲ ਕੇ ਉਹਨੂੰ ਪੂਰਾ ਕਰਨ ਲਈ ਰੱਬ ਦੇ ਬਰਕਤ ਵਾਲੇ ਜ਼ਰੀਏ ਨੇ। ਜੋ ਕੁਝ ਵੀ ਮਸੀਹਤ ਤੇ ਇਨਸਾਨੀਅਤ ਦੀ ਸਿਹਤ ਲਈ ਕਾਮਯਾਬੀ ਨਾਲ ਪੂਰਾ ਕੀਤਾ ਗਿਆ ਹੋਵੇ। ਕਲਾਮ ਆਖਦਾ ਏ, ਜਿਹੜੀ ਦੁਆ ਈਮਾਨ ਦੇ ਨਾਲ ਹੋਵੇਗੀ ਉਹਦੇ ਪਰੋਂ ਬਿਮਾਰ ਬਚ ਜਾਵੇਗਾ। ਇਹ ਸ਼ਫਾ ਵਾਲੀ ਦੁਆ ਕੀ ਏ? ਬਸ ਇਹ ਇਲਤਜਾ ਭਈ ਰੱਬ ਬਿਮਾਰ ਨੂੰ ਚੰਗਾ ਕਰ ਦੇਵੇਗਾ। ਇਲਾਹੀ ਹਜ਼ੂਰੀ ਦੇ ਪਾਰੋਂ ਇਹਦੇ ਤੋਂ ਬਹੁਤੀ ਤਾਕਤ ਕਦੀ ਨਹੀਂ ਦੇਵੇਗੀ ਜਿੰਨੀ ਭਈ ਪਹਿਲਾਂ ਤੋਂ ਹੀ ਮੌਜੂਦ ਏ। ਇਸ ਤਰ੍ਹਾਂ ਦੀ ਦੁਆ ਦਾ ਬਿਮਾਰ ਬੰਦੇ ਲਈ ਫਾਇਦਾਮੰਦ ਅਸਰ ਇਨਸਾਨੀ ਸਿਆਣ ਉੱਤੇ ਹੁੰਦਾ ਏ, ਉਹ ਵੀ ਰੱਬ ਉੱਤੇ ਅੰਨੇ ਭਰੋਸੇ ਦੇ ਰਾਹੀਂ ਬਦਨ ਉੱਤੇ ਬਹੁਤੀ ਤਾਕਤ ਨਾਲ ਅਮਲ ਕਰਨ ਦੇ ਕਾਬਲ ਬਣਾਉਂਦਿਆਂ ਹੋਏ। ਫਿਰ ਵੀ ਇਹ ਇੱਕ ਯਕੀਨ ਨੂੰ ਬਾਹਰ ਕੱਢਣ ਦਾ ਦੂਜਾ ਯਕੀਨ ਏ, ਯਾਨੀ ਬਿਮਾਰੀ ਉੱਤੇ ਭਰੋਸੇ ਨੂੰ ਬਾਹਰ ਕੱਢਦਿਆਂ ਹੋਏ ਕਿਸੇ ਅਣਜਾਣ ਉੱਤੇ ਭਰੋਸਾ ਕਰਨਾ। ਇਹ ਸਾਇੰਸ ਏ, ਨਾ ਸੱਚਾਈ ਏ, ਜਿਹੜੀ ਅੰਨੇ ਭਰੋਸੇ ਦੇ ਰਾਹੀਂ ਕੰਮ ਕਰਦੀ ਏ। ਨਾ ਹੀ ਇਹ ਇਲਾਹੀ ਸ਼ਫਾ ਦੇ ਅਸੂਲ ਦੀ ਇਨਸਾਨੀ ਸਮਝ ਏ, ਜਿਵੇਂ ਯਿਸੂ ਵਿੱਚ ਜ਼ਾਹਿਰ ਹੋਇਆ ਸੀ, ਜਿਹਦੀਆਂ ਆਜਜ਼ੀ ਵਾਲੀਆਂ ਦੁਆਵਾਂ ਡੂੰਘੀਆਂ ਤੇ ਸੱਚਾਈ ਦੇ, ਇਨਸਾਨ ਉੱਤੇ ਰੱਬ ਦੀ ਸ਼ਬੀਹ ਦੇ ਤੇ ਇਨਸਾਨ ਦੀ ਸੱਚਾਈ ਤੇ ਪਿਆਰ ਦੇ ਨਾਲ ਇਕੱਠ ਦੇ ਬਾਜ਼ਮੀਰ ਇhtਜਾਜ ਸੀ। ਇੱਕ ਲਮਹੇ ਲਈ ਹੋਸ਼ ਕਰੀਏ ਭਈ ਹਯਾਤੀ ਤੇ ਜ਼ਹਾਨਤ ਖਾਲਸਤਨ ਰੂਹਾਨੀ ਨੇ, ਨਾ ਮਾਦੇ ਵਿੱਚ ਨਾ ਮਾਦੇ ਤੋਂ, ਤੇ ਫਿਰ ਬਦਨ ਨੂੰ ਕੋਈ ਸ਼ਿਕਾਇਤ ਨਹੀਂ ਹੋਵੇਗੀ। ਜੇ ਬਿਮਾਰੀ ਉੱਤੇ ਇੱਕ ਅਕੀਦੇ ਦੇ ਪਾਰੋਂ ਤਕਲੀਫ ਵਿੱਚ ਹੋ ਤੇ ਅਚਾਨਕ ਤੁਸੀਂ ਆਪਣੇ ਆਪ ਨੂੰ ਠੀਕ ਪਾਓਗੇ। ਜਦੋਂ ਬਦਨ ਉੱਤੇ ਰੂਹਾਨੀ ਹਯਾਤੀ, ਸੱਚਾਈ ਤੇ ਮੁਹੱਬਤ ਦਾ ਪਹਿਰਾ ਹੋਵੇਗਾ ਤੇ ਦੁੱਖ ਖੁਸ਼ੀ ਵਿੱਚ ਬਦਲ ਜਾਣਗੇ। ਇਸ ਲਈ ਉਸ ਵਾਅਦੇ ਦੀ ਆਸ ਜਿਹੜੀ ਯਿਸੂ ਦਿਲਾਉਂਦਾ ਏ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਕਿਉਂ ਜੇ ਮੈਂ ਪਿਓ ਦੇ ਕੋਲ ਜਾਣਾ ਵਾਂ। ਕਿਉਂ ਜੇ ਅਨਾ ਬਦਨ ਤੋਂ ਗਾਇਬ ਹੋ ਗਈ ਤੇ ਉਹਦੇ ਵਿੱਚ ਸੱਚਾਈ ਤੇ ਮੁਹੱਬਤ ਆ ਮੌਜੂਦ ਹੁੰਦੀ ਏ। ਦੁਆਏ ਰਬਾਨੀ ਰੂਹ ਦੀ ਦੁਆ ਏ, ਨਾ ਕਿ ਮਾਦੀ ਫਹਿਮ ਦੀ। ਮਾਦੀ ਹਯਾਤੀ ਦੇ ਅਕੀਦੇ ਤੇ ਸੁਫਨੇ ਤੋਂ ਬਿਲਕੁਲ ਵੱਖਰੀ ਇਲਾਹੀ ਹਯਾਤੀ ਏ, ਜਿਹੜੀ ਰੂਹਾਨੀ ਫਹਿਮ ਤੇ ਸਾਰੀ ਧਰਤੀ ਉੱਤੇ ਇਨਸਾਨ ਦੀ ਹੁਕਮਰਾਨੀ ਦੀ ਸਿਆਣ ਨੂੰ ਜ਼ਾਹਿਰ ਕਰਦੀ ਏ। ਇਹ ਫਹਿਮ ਗਲਤੀ ਨੂੰ ਬਾਹਰ ਕੱਢਦਾ ਏ ਤੇ ਬਿਮਾਰ ਨੂੰ ਸ਼ਫਾ ਦਿੰਦਾ ਏ, ਤੇ ਇਹਦੇ ਨਾਲ ਤੁਸੀਂ ਸਾਬੇ ਇਖਤਿਆਰ ਵਾਂਗਰ ਗੱਲ ਕਰ ਸਕਦੇ ਆ। ਬਲਕਿ ਜਦੋਂ ਤੂੰ ਦੁਆ ਕਰੇ ਤੇ ਆਪਣੀ ਕੋਠੜੀ ਵਿੱਚ ਜਾ ਤੇ ਬੂਹਾ ਬੰਦ ਕਰਕੇ ਆਪਣੇ ਪਿਓ ਤੋਂ ਜਿਹੜਾ ਪੋਸ਼ੀਦਗੀ ਵਿੱਚ ਏ ਦੁਆ ਕਰ। ਇਸ ਸੂਰਤ ਵਿੱਚ ਤੇਰਾ ਪਿਓ ਜਿਹੜਾ ਪੋਸ਼ੀਦਗੀ ਵਿੱਚ ਏ ਤੈਨੂੰ ਵੇਖਦਾ ਏ, ਤੈਨੂੰ ਬਦਲਾ ਦੇਵੇਗਾ। ਇੰਝ ਯਿਸੂ ਨੇ ਆਖਿਆ, ਕੋਠੜੀ ਰੂਹ ਦੇ ਮਕਦਸ ਦੀ ਨਿਸ਼ਾਨੀ ਬਣਦੀ ਏ, ਜਿਹਦਾ ਬੂਹਾ ਪਾਪ ਨਾਲ ਭਰੀ ਸਮਝ ਨੂੰ ਬੰਦ ਕਰ ਦਿੰਦਾ ਏ ਤੇ ਸੱਚਾਈ, ਹਯਾਤੀ ਤੇ ਪਿਆਰ ਨੂੰ ਅੰਦਰ ਆਉਣ ਦਿੰਦਾ ਏ। ਇਹ ਗਲਤੀ ਲਈ ਬੰਦ, ਸੱਚਾਈ ਲਈ ਖੁੱਲ੍ਹਾ ਤੇ ਇੰਝ ਹੀ ਦੂਜੇ ਪਾਸਿਓਂ ਹੁੰਦਾ ਏ। ਪਿਓ ਜਿਹੜਾ ਪੋਸ਼ੀਦਗੀ ਵਿੱਚ ਏ ਬਦਨੀ ਹਿੱਸਾ ਲਈ ਨਾਦੀਦਾ ਏ, ਕਿਉਂ ਜੇ ਉਹ ਸਭ ਕੁਝ ਜਾਣਦਾ ਏ ਤੇ ਉਹ ਲਫ਼ਜ਼ਾਂ ਦੇ ਮੁਤਾਬਕ ਨਹੀਂ ਬਲਕਿ ਮਕਸਦਾਂ ਦੇ ਮੁਤਾਬਕ ਅਜਰ ਦਿੰਦਾ ਏ। ਦੁਆ ਦੇ ਦਿਲ ਵਿੱਚ ਵੜਨ ਲਈ ਗਲਤੀ ਵਾਲੇ ਬੂਹੇ ਦਾ ਬੰਦ ਹੋਣਾ ਜ਼ਰੂਰੀ ਏ। ਬੁੱਧ ਚੁੱਪ ਤੇ ਮਾਦੀਅਤ ਪਸੰਦੀ ਸਾਖਤ ਹੋਣੀ ਚਾਹੀਦੀ ਏ, ਤਾਂ ਜੋ ਇਨਸਾਨ ਦੇ ਸਾਮਾਈਨ ਰੂਹ, ਇਲਾਹੀ ਅਸੂਲ ਤੇ ਉਸ ਪਿਆਰ ਨਾਲ ਭਰੇ ਹੋਣ ਜਿਹੜਾ ਗਲਤੀ ਨੂੰ ਤਬਾਹ ਕਰਦਾ ਏ। ਠੀਕ ਤਰ੍ਹਾਂ ਦੁਆ ਕਰਨ ਲਈ ਸਾਨੂੰ ਕੋਠੜੀ ਦੇ ਅੰਦਰ ਜਾ ਕੇ ਬੂਹਾ ਬੰਦ ਕਰਨਾ ਪਵੇਗਾ। ਸਾਨੂੰ ਬੁੱਲੀਆਂ ਨੂੰ ਬੰਦ ਕਰਨਾ ਤੇ ਮਾਦੀ ਹਿੱਸਾ ਨੂੰ ਚੁੱਪ ਕਰਵਾਉਣਾ ਪਏਗਾ। ਖਲੂਸ ਵਾਲੀਆਂ ਖਾਹਿਸ਼ਾਂ ਦੇ ਚੁੱਪ ਮਕਦਸ ਵਿੱਚ ਸਾਨੂੰ ਪਾਪ ਤੋਂ ਇਨਕਾਰ ਤੇ ਰੱਬ ਦੀ ਸਾਰੀ ਕਾਮਲੀਅਤ ਲਈ ਮਿਹਨਤ ਕਰਨੀ ਚਾਹੀਦੀ ਏ। ਸਾਨੂੰ ਸੂਲੀ ਚੁੱਕਣ ਦੀ ਹਿੰਮਤ ਕਰਨੀ ਚਾਹੀਦੀ ਏ ਤੇ ਸਿਆਣ, ਸੱਚਾਈ ਤੇ ਪਿਆਰ ਉੱਤੇ ਗੌਰ ਕਰਨ ਤੇ ਇਹਨਾਂ ਉੱਤੇ ਕੰਮ ਕਰਨ ਲਈ ਸੱਚੇ ਦਿਲ ਨਾਲ ਅੱਗੇ ਵਧਣਾ ਚਾਹੀਦਾ ਏ। ਸਾਨੂੰ ਹਰ ਰੋਜ਼ ਦੁਆ ਕਰਨੀ ਚਾਹੀਦੀ ਏ। ਇੰਝ ਦੀ ਦੁਆ ਦਾ ਹੀ ਜਵਾਬ ਮਿਲਦਾ ਏ, ਇਸ ਹੱਦ ਤੀਕਰ ਵੀ ਅਸੀਂ ਸਾਡੀਆਂ ਖਾਹਿਸ਼ਾਂ ਨੂੰ ਪੂਰਾ ਕਰ ਲੈਂਦੇ ਹਾਂ। ਮਾਲਕ ਦੀ ਹਦਾਇਤ ਇਹ ਹੈ ਭਈ ਅਸੀਂ ਲੁੱਕ ਕੇ ਦੁਆ ਕਰੀਏ ਤੇ ਸਾਡੀਆਂ ਹਯਾਤੀਆਂ ਨਾਲ ਸਾਡੀ ਵਫਾਦਾਰੀ ਦੀ ਗਵਾਹੀ ਦਈਏ। ਮਸੀਹੀ ਲੋਕੀ ਮਖਫੀ ਖੂਬਸੂਰਤੀ ਤੇ ਫਜ਼ਲ ਨਾਲ ਸ਼ਾਦਮਾਨ ਹੁੰਦੇ ਨੇ, ਜਿਹੜਾ ਜੱਗ ਤੋਂ ਲੁਕਿਆ ਪਰ ਰੱਬ ਤੇ ਜ਼ਾਹਿਰ ਹੁੰਦਾ ਏ। ਖੁਦ ਫਰਾਮੋਸ਼ੀ, ਪਾਕਿਜ਼ਗੀ ਤੇ ਅਹਿਸਾਸ ਲਗਾਤਾਰ ਦੁਆਵਾਂ ਨੇ। ਮਸ਼ਕ ਨਾ ਪਈ ਪੇਸ਼ਾ, ਫਹਿਮ ਨਾ ਪਈ ਈਮਾਨ ਕਾਦਰ ਮੁਤਲਕ ਦੇ ਕੰਨ ਤੇ ਦਸਤੇ ਰਾਸਤ ਹਾਸਲ ਕਰਦੇ ਨੇ ਤੇ ਬੇਸ਼ੱਕ ਇਹ ਬੇਇੰਤਹਾ ਨੇਮਤਾਂ ਨਿਸ਼ਾਵਰ ਕਰਵਾਉਂਦੇ ਨੇ। ਮਾਦੀ ਸ਼ੈਵਾਂ ਦੀ ਵੱਡੀ ਕੁਰਬਾਨੀ ਇਸ ਵੱਡੇ ਰੂਹਾਨੀ ਫਹਿਮ ਤੋਂ ਪਹਿਲਾਂ ਹੀ ਹੋਣੀ ਚਾਹੀਦੀ ਏ। ਵੱਡੀ ਦੁਆ ਬਸ ਈਮਾਨ ਦੇ ਨਾਲ ਕੀਤੀ ਜਾਣ ਵਾਲੀ ਦੁਆ ਨਹੀਂ ਹੁੰਦੀ, ਇਹ ਜ਼ਾਹਰ ਕਰਨ ਨਾਲ ਹੁੰਦੀ ਏ। ਇੰਜ ਦੀ ਦੁਆ ਬਿਮਾਰ ਨੂੰ ਸ਼ਫਾ ਦਿੰਦੀ ਏ ਤੇ ਇਹਨੂੰ ਪਾਪ, ਬਿਮਾਰੀ ਤੇ ਮੌਤ ਨੂੰ ਤਬਾਹ ਕਰਨਾ ਚਾਹੀਦਾ ਹੈ।
ਸਾਡੇ ਉਸਤਾਦ ਨੇ ਆਪਣੇ ਚੇਲਿਆਂ ਨੂੰ ਇੱਕ ਛੋਟੀ ਜਿਹੀ ਦੁਆ ਸਿਖਾਈ, ਜਿਹਨੂੰ ਅਸੀਂ ਉਹਦੇ ਵਾਧੂ ਦੁਆਏ ਰਬਾਨੀ ਦਾ ਨਾਂ ਦਿੱਤਾ। ਸਾਡੇ ਮਾਲਕ ਨੇ ਆਖਿਆ, ਇਸ ਲਈ ਤੁਸੀਂ ਇੰਜ ਦੁਆ ਕਰਿਆ ਕਰੋ। ਤੇ ਫਿਰ ਉਹਨੇ ਉਹ ਦੁਆ ਸਿਖਾਈ ਜਿਹੜੀ ਸਾਰਿਆਂ ਇਨਸਾਨਾਂ ਦੀਆਂ ਲੋੜਾਂ ਦਾ ਅਹਾਤਾ ਕਰਦੀ ਏ। ਇੱਥੇ ਮੈਨੂੰ ਰੱਬ ਦੀ ਦੁਆ ਦੀ ਹਾਸਲ ਹੋਣ ਵਾਲੀ ਰੂਹਾਨੀ ਸਮਝ ਨੂੰ ਵਾਜ਼ਿਆ ਕਰਨ ਦਿਓ। ਐ ਸਾਡੇ ਪਿਓ, ਤੂੰ ਜਿਹੜਾ ਅਸਮਾਨ ਉੱਤੇ ਹੈ, ਐ ਸਾਡੇ ਮਾਦਰ ਪਿਦਰ ਪਿਓ, ਕਾਦਰ ਹਾਂ ਮੰਗ। ਤੇਰਾ ਨਾਮ ਪਾਕ ਮੰਨਿਆ ਜਾਵੇ, ਸਤਾਇਸ਼ ਦੇ ਕਾਬਲ। ਤੇਰੀ ਬਾਦਸ਼ਾਹੀ ਆਵੇ, ਤੇਰੀ ਬਾਦਸ਼ਾਹੀ ਆ ਗਈ ਏ, ਤੂੰ ਅਜ਼ਲੀ ਏ। ਤੇਰੀ ਮਰਜ਼ੀ ਜਿਵੇਂ ਅਸਮਾਨ ਉੱਤੇ ਪੂਰੀ ਹੁੰਦੀ ਏ, ਧਰਤੀ ਉੱਤੇ ਵੀ ਹੋਵੇ। ਜਿਵੇਂ ਅਸਮਾਨ ਉੱਤੇ ਹੈ, ਧਰਤੀ ਉੱਤੇ ਵੀ ਸਾਨੂੰ ਇਹ ਜਾਣਨ ਦੇ ਕਾਬਲ ਬਣਾ ਵੀ ਰੱਬ ਕਾਦਰ ਮੁਤਲਕ ਆਲਾ ਏ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਅੱਜ ਲਈ ਸਾਨੂੰ ਫਜ਼ਲ ਦੇ, ਪਿਆਰ ਦੇ ਭੁੱਖਿਆਂ ਨੂੰ ਰਜਾ। ਸਾਡੇ ਕਸੂਰ ਸਾਨੂੰ ਮਾਫ਼ ਕਰ, ਜਿਵੇਂ ਅਸੀਂ ਦੂਜਿਆਂ ਦੇ ਕਸੂਰ ਮਾਫ਼ ਕਰਦੇ ਹਾਂ, ਤੇ ਪਿਆਰ ਪਿਆਰ ਵਿੱਚ ਮੁਨਕਸ ਹੁੰਦਾ ਏ। ਤੇ ਸਾਨੂੰ ਅਜ਼ਮਾਇਸ਼ ਵਿੱਚ ਨਾ ਪੈਣ ਦੇ, ਬਲਕਿ ਬਰਿਆਈ ਤੋਂ ਬਚਾ। ਤੇ ਰੱਬ ਸਾਨੂੰ ਅਜ਼ਮਾਇਸ਼ ਵਿੱਚ ਨਹੀਂ ਪਾਉਂਦਾ, ਬਲਕਿ ਸਾਨੂੰ ਪਾਪ, ਬਿਮਾਰੀ ਤੇ ਮੌਤ ਤੋਂ ਬਚਾਉਂਦਾ ਏ। ਕਿਉਂ ਜੇ ਬਾਦਸ਼ਾਹਤ, ਕੁਦਰਤ ਤੇ ਜਲਾਲ ਹਮੇਸ਼ਾ ਤੀਕਰ ਤੇਰੇ ਨੇ। ਕਿਉਂ ਜੇ ਰੱਬ ਲਾ ਮਹਿਦੂਦ, ਕਾਦਰ ਮੁਤਲਕ, ਪੂਰੀ ਹਯਾਤੀ, ਸੱਚਾਈ, ਪਿਆਰ ਹਰ ਇੱਕ ਉੱਤੇ ਤੇ ਸਾਰਿਆਂ ਉੱਤੇ ਹਾਕਮ ਹੈ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।